ਜਦੋਂ ਅਸੀਂ ਆਉਂਦੇ ਆ ਪਹਿਲੀ ਵਾਰੀ ਗੋਇਲ ਸਾਹਿਬ ਕੋਲ ਤਾਂ ਸਾਡੇ ਮਨ ਦੇ ਵਿੱਚ ਸਵਾਲ ਹੋਰ ਹੁੰਦੇ ਨੇ, ਸਾਡੇ ਮਨ ਦੇ ਭਾਵ ਹੋਰ ਹੁੰਦੇ ਨੇ। ਪਰ ਜਦੋਂ ਅਸੀਂ ਦੂਜੀ ਤੀਜੀ ਵਾਰ ਆਉਂਦੇ ਆ ਤਾਂ ਫਿਰ ਹੋਰ ਹੀ ਤਰ੍ਹਾਂ ਦੇ ਅਸੀਂ ਵੀ ਇਨਸਾਨ ਹੁੰਦੇ ਆ ਤੇ ਕਿਸੇ ਹੋਰ ਹੀ ਨਜ਼ਰੀਏ ਦੇ ਨਾਲ ਉਹਨਾਂ ਨੂੰ ਮਿਲਦੇ ਨੇ। ਮੇਰੇ ਨਾਲ ਇੱਕ ਸਰਦਾਰ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕਿਹੜੀ ਪ੍ਰੋਬਲਮ ਸੀਗੀ? ਸਾਨੂੰ ਨਸ਼ੇ ਦੀ ਪ੍ਰੋਬਲਮ ਸੀਗੀ। ਓਕੇ। ਹਾਂਜੀ। ਸੋ ਨਸ਼ੇ ਛਡਾਉਣ ਦੀ ਗੱਲ ਤਾਂ ਅਕਸਰ ਕਰਦੇ ਨੇ। ਹਾਂਜੀ। ਸੋ ਫਸਟ ਟਾਈਮ ਤੁਸੀਂ ਆਏ ਹੋ? ਹਾਂਜੀ, ਫਸਟ ਟਾਈਮ ਹੀ ਆਏ। ਓਕੇ। ਖੁਦ ਹੀ ਸੋਚਿਆ ਕਿ ਮੈਂ ਇਸ ਦਲਦਲ ਚੋਂ ਬਾਹਰ ਨਿਕਲਣਾ ਆ? ਹਾਂਜੀ, ਖੁਦ ਹੀ। ਸੋ ਅੱਜ ਕੀ ਸੋਚ ਕੇ ਤੁਸੀਂ ਆਏ ਸੀ? ਕੋਈ ਅਸੀਂ ਫੇਸਬੁੱਕ ਤੇ ਦੇਖੇ ਡਾਕਟਰ ਸਾਹਿਬ ਨੂੰ, ਸੁਣਿਆ ਸੀ ਵੈਦਵਾਨ ਇੱਕ ਬਹੁਤ ਵਧੀਆ ਪੁਰਾਣੇ ਤਰੀਕਿਆਂ ਦੇ ਹਿਸਾਬ ਨਾਲ ਦਵਾਈ ਦਿੰਦੇ ਆ ਜੀ। ਤੇ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤਾਂ ਹੋਰ ਵਿਸ਼ਵਾਸ ਹੋ ਗਿਆ ਵੀ ਹਾਂ ਵਾਕਈ ਠੀਕ ਹੈ ਇਹ ਗੱਲ ਨੂੰ। ਠੀਕ ਹੈ, ਆਪਾਂ ਮੋਬਾਈਲ ਤੇ ਕੁਝ ਹੋਰ ਸੁਣਦੇ, ਜਦੋਂ ਆਪਾਂ ਡਾਕਟਰ ਸਾਹਿਬ ਨੂੰ ਮਿਲਾਂਗੇ ਤਾਂ ਪਤਾ ਉਦੋਂ ਲੱਗਦਾ ਵੀ ਹਾਂ ਵਾਕਈ ਚੀਜ਼ ਹੈ ਜੀ। ਹਾਂਜੀ। ਸੋ ਵੈਦ ਜੀ ਨੂੰ, ਗੋਇਲ ਸਾਹਿਬ ਨੂੰ ਮਿਲੇ ਤੁਸੀਂ, ਕੀ ਕਿਹਾ ਉਹਨਾਂ ਨੇ ਤੁਹਾਡੇ ਇਸ ਪ੍ਰੋਬਲਮ ਬਾਰੇ? ਕਿਉਂਕਿ ਨਸ਼ਿਆਂ ਦੇ ਨਾਲ ਜਦੋਂ ਤੁਸੀਂ ਜੂਝ ਰਹੇ ਹੁੰਦੇ ਹੋ, ਤੁਸੀਂ ਆਪ ਵੀ ਇਸ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਚੰਗੇ ਤਰੀਕੇ ਨਾਲ ਗਾਈਡ ਕਰੇ। ਹਾਂਜੀ। ਤੇ ਕਿਵੇਂ ਉਹਨਾਂ ਨੇ ਕੀ ਕਿਹਾ ਤੁਹਾਨੂੰ? ਨਹੀਂ, ਉਹ ਕਹਿੰਦੇ ਬਸ ਤੁਸੀਂ ਵਿਸ਼ਵਾਸ ਰੱਖੋ, ਬਸ ਆਪਦਾ ਮਨ ਨਾਲ ਵਿਸ਼ਵਾਸ ਹੋ ਕੇ ਚਲੋ, ਸਾਡੀ ਸਹੀ ਟਾਈਮ ਤੇ ਦਵਾਈ ਲਈ ਚਲੋ, ਤੁਹਾਨੂੰ ਕੋਈ ਹੁੰਦੀ ਨਹੀਂ ਪ੍ਰੋਬਲਮ। ਮਨ ਜੀਤੇ ਜਗ ਜੀਤੇ। ਹਾਂਜੀ, ਮਨ ਜੀਤੇ ਜਗ ਜੀਤੇ, ਹੈ ਨਾ? ਵੀ ਤੁਸੀਂ ਚਾਹੋਗੇ ਤੇ ਤੁਹਾਡਾ ਸਭ ਕੁਝ ਠੀਕ ਹੋ ਜਾਣਾ। ਠੀਕ ਹੋ ਜਾਏਗਾ। ਭਰੋਸੇ ਨਾਲ ਆਏ ਹੋ ਤੇ ਭਰੋਸੇ ਨਾਲ ਹੀ ਦਵਾਈ ਲਓ। ਘਰ ਦੇ ਵਿੱਚ ਜਦੋਂ ਤੁਸੀਂ, ਮਤਲਬ ਮੈਂ ਥੋੜਾ ਜਿਹਾ ਪਰਸਨਲ ਸਵਾਲ ਕਰ ਰਹੀ ਹਾਂ, ਨਸ਼ਿਆਂ ਦੇ ਨਾਲ ਜਦੋਂ ਪਹਿਲੀ ਵਾਰ ਜਦੋਂ ਬਹੁਤ ਜ਼ਿਆਦਾ ਓਵਰਡੋਜ਼ ਹੋ ਗਈਆਂ, ਕਿੱਦਾਂ, ਕਿਹੜੇ ਵੇਲੇ ਇਹ ਪੁਆਇੰਟ ਮਨ ਦੇ ਵਿੱਚ ਆਇਆ ਕਿ ਨਹੀਂ ਯਾਰ ਇਹ ਤਾਂ, ਕਿਉਂਕਿ ਜਦੋਂ ਪਹਿਲਾਂ ਬੰਦਾ ਕਰਦਾ ਬੜੀ ਲੋੜ ਦੇ ਵਿੱਚ ਹੁੰਦਾ ਆ, ਜੋਸ਼ ਬੜੇ ਕੰਮ ਕਰਦੇ ਹੁੰਦੇ, ਤੁਸੀਂ ਤਾਂ ਹਰ ਇੱਕ ਚੀਜ਼ ਹੰਡਾਈ ਹੋਣੀ ਹੈ। ਹਾਂਜੀ, ਸਾਰਾ ਕੁਝ ਹੀ ਹੰਡਾਇਆ ਜੀ। ਪਰ ਸਭ ਤੋਂ ਮੁੱਖ ਹੈ ਪੈਸਾ। ਜਦੋਂ ਪੈਸਾ ਆਉਣ ਲੱਗੇ ਹਟ ਜਾਂਦਾ, ਬਸ ਉਹਦੀ ਵਿੱਚ ਮਨ ਦੇ ਵਿੱਚ ਸਵਾਲ ਆਉਂਦਾ, ਯਾਰ ਛੱਡੋ ਯਾਰ ਕਿਹੜਾ ਮੇਰੇ ਡੈਡੀ ਜਾ ਰਿਹਾ ਪੈਸਾ। ਡੈਡੀ ਜੀ ਖਾਂਦੇ ਸੀ, ਇਸ ਤੋਂ ਬਾਅਦ ਅਸੀਂ ਲੱਗ ਗਏ ਆ ਤੇ ਕਈ ਵਾਰੀ ਛੱਡਣ ਦੀ ਕੋਸ਼ਿਸ਼ ਕਰੀ ਪਰ ਨਹੀਂ ਛੁੱਟਿਆ ਜੀ ਕੁਛ। ਤੇ ਜੀਭ ਵਾਲੀ ਗੋਲੀ ਹੋਈ, ਠੀਕ ਹੈ, ਆ ਜਿਹੜੇ ਪ੍ਰੈਗਾ ਚੱਲੇ ਆ ਉਹ ਹੋਏ, ਤੇ ਡਾਕਟਰ ਸਾਹਿਬ ਨੇ ਦਿੱਤਾ ਭਰੋਸਾ ਕਿ ਦਵਾਈ ਫੋਨ ਲਾ ਕੇ ਪੁੱਛ ਸਕਦੇ ਹੋ ਸਾਨੂੰ ਵੀ ਆਹ ਪ੍ਰੋਬਲਮ ਹੈ, ਡਾਕਟਰ ਸਾਹਿਬ ਕੀ ਕਰੀਏ, ਬੜਾ ਫੋਨ ਤੇ ਹੀ ਹੱਲ ਹੋ ਜੂ। ਵੀ ਪੂਰੇ ਵਿਸ਼ਵਾਸ ਤਰੀਕੇ ਨਾਲ ਦਵਾਈ ਖਾਓ। ਇਹ ਤੁਸੀਂ ਪਹਿਲੇ ਹੋ ਜਿਹੜੇ ਖੁਦ ਆਏ ਹੋ ਔਰ ਕੈਮਰੇ ਦੇ ਸਾਹਮਣੇ ਵੀ ਆ ਰਹੇ ਹੋ? ਨਹੀਂ ਤਾਂ ਅਕਸਰ ਕੀ ਹੁੰਦਾ ਆ ਕਿ ਮੈਂ ਉੱਪਰ ਦੇਖ ਰਹੀ ਸੀ ਬਹੁਤ ਸਾਰੀਆਂ ਭੈਣਾਂ ਆਪਣੇ ਭਰਾ ਦੇ ਲਈ ਬਿਨਾਂ ਦੱਸੇ ਉਹਨਾਂ ਨੂੰ, ਹੁਣੇ ਇੱਕ ਭੈਣ ਜੀ ਗੱਲ ਕਰ ਰਹੇ ਸੀ, ਕੈਮਰੇ ਤੇ ਨਹੀਂ ਆਉਣਾ ਚਾਹੁੰਦੇ ਉਹ ਕਹਿੰਦੇ ਕਿ ਮੇਰੇ ਬ੍ਰਦਰ ਨੂੰ ਸ਼ਰਾਬ ਦੀ ਲੱਤ ਹੈ ਔਰ ਉਹਨੂੰ ਬਿਨਾਂ ਦੱਸੇ ਅਸੀਂ ਦਵਾਈ ਲੈਣ ਆਏ ਆ। ਔਰ ਇਦਾਂ ਦੇ ਇੱਕ ਨਹੀਂ ਕਈ ਕੇਸ ਨੇ, ਬਹੁਤ ਸਾਰੇ ਲੋਕ ਇਹ ਪਹਿਲੇ ਨੇ ਜਿਹੜੇ ਨਸ਼ਿਆਂ ਦੇ ਨਾਲ ਖੁਦ ਜੂਝ ਕੇ ਆਪ ਆਏ ਨੇ ਸਾਹਮਣੇ। ਔਰ ਇਹ ਬਹਾਦਰੀ ਤੇ ਤੁਹਾਡੀ ਸਭ ਤੋਂ ਵੱਡੀ ਤੁਹਾਡੀ ਬਹਾਦਰ ਹੈ। ਇੱਕ ਦਿਨ ਤਾਂ ਪਤਾ ਲੱਗ ਹੀ ਜਾਣਾ ਹੈ। ਠੀਕ ਹੈ, ਇਹ ਨਹੀਂ ਕਿ ਪਤਾ ਬੰਦੇ ਨੂੰ। ਜਦੋਂ ਬੰਦਾ ਆਪ ਐਕਸੈਪਟ ਕਰ ਲਵੇ ਨਾ, ਔਰ ਸੋਚ ਲਵੇ ਕਿ ਮੈਂ ਇਹਨੂੰ ਹਰਾਉਣਾ ਆ, ਇਹ ਮੇਰੇ ਤੋਂ ਨਹੀਂ ਜਿੱਤਣਗੇ ਹੁਣ, ਹਨਾ? ਮਨ ਦੀ ਗੇਮ ਆ ਸਾਰੀ। ਬਿਲਕੁਲ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਜਲਦ ਤੋਂ ਜਲਦ ਇਸ ਗਰਕ ਚੋਂ ਨਿਕਲੋ। ਨਸ਼ਿਆਂ ਦੇ ਵਿਰੁੱਧ ਜਿਹੜਾ ਤੁਸੀਂ ਆਪਣੇ ਅੰਦਰ ਇੱਕ ਯੁੱਧ ਚਲਾਇਆ ਆ, ਸੱਚੀ ਮੁੱਚੀ ਤੁਸੀਂ ਸੂਰਮੇ ਬਣ ਕੇ ਨਿਕਲੋ ਔਰ ਇਸ ਯੁੱਧ ਵਿੱਚ ਤੁਹਾਡੀ ਜਿੱਤ ਹੋਵੇ ਨਸ਼ਿਆਂ ਦੇ ਵਿਰੁੱਧ। ਔਰ ਸੱਚੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਔਰ ਉਮੀਦ ਕਰਦੀ ਹਾਂ ਕਿ ਤੁਸੀਂ ਜਲਦ ਸਿਹਤਯਾਬ ਹੋ।